ਸਲਾਮੀ ਤੁਸੀਂ ਮੈਨੂੰ ਦੇਣੀ ਹੈ ਜੀ 50,000 ਰੁਪਏ। ਅੱਛਾ ਜੀ ਇਨਸ਼ਾਅੱਲਾ 50,000 ਦੇਖੋ ਨਾ ਭਰਾ ਕਾਹਦੇ ਹੋਏ ਜੇ 50,000 ਸਲਾਮੀ ਨਹੀਂ ਵੀ 50,000 ਦੇ ਦਿਆਂਗੇ ਜਨਾਬ, ਇਹ ਕਿਹੜੀ ਗੱਲ ਹੈ। ਉਹਦੇ ਵਿੱਚੋਂ ਨਾ ਜੀ ਤੁਸੀਂ ਉਹ ਆਪਣਾ 33,000 ਕੱਟ ਲਓ। ਕੋਈ ਨਾਈ ਵਾਕਫ ਹੈ ਜਿਹੜਾ ਦੇਗਾਂ ਸ਼ੇਗਾਂ ਪਕਾ ਲੇ? ਨਾਈ ਬੜੇ ਵਾਕਫ ਜਨਾਬ। ਅੱਛਾ ਹਾਂਜੀ ਭਾਜੀ। ਉਹਦੇ ਕੋਲ ਪਕਵਾ ਕੇ ਤੇ ਭੇਜ ਦੇਣਾ ਨਾ। अस्सलाम वालेकुम जी वालेकुम सलाम। की हाल भाई? ठीक है अल्हम्दुलिल्लाह। दुआ तुसी सुनाओ जनाब? से अल्लाह ठीक की है रहमत शुक्र। तुसी सुनाओ? अल्हम्दुलिल्लाह जी दुआ सब खैरन? जी सब खैर है, अल्लाह ताला दा शुक्र है जी जनाब। हुक्म ਉਹ ਬੱਚਿਆਂ ਲਈ ਕੋਈ ਕਿਤਾਬਾਂ ਸ਼ਤਾਬਾਂ ਲੈਣੀਆਂ ਸੀ, ਕੋਈ ਯੂਨੀਫਾਰਮ ਲੈਣੇ ਸੀ ਬੱਚਿਆਂ ਦੇ। जी बिस्मिल्लाह दसो किडे को बच्चा है जरा यूनिफॉर्म लेना जी ना ਬੱਚੇ ਤੇ ਮਤਲਬ ਗੱਲ ਹੀ ਹੈ ਨਹੀਂ, ਲੇਕਿਨ ਮੈਂ ਇਹ ਚਾਹ ਰਿਹਾ ਕਿ ਚਲੋ ਮਹਿੰਗਾਈ ਵੇਖੋ ਨਾ ਵੱਧਦੀ ਜਾਣ ਲਈ, ਤੇ ਪਹਿਲੇ ਹੀ ਚਲੋ ਕੋਈ ਬੱਚਿਆਂ ਦੀ ਯੂਨੀਫਾਰਮ, ਕੋਈ ਕਿਤਾਬਾਂ ਸ਼ਤਾਬਾਂ। ਮੈਂ ਤੇ ਫੀਸ ਵੀ ਦੇ ਆਇਆ ਜੀ ਬੱਚਿਆਂ ਦੀ। ਮੈਂ ਕਿਹਾ ਕੋਈ ਪਤਾ ਨਹੀਂ ਹੁੰਦਾ ਕੱਲ ਨੂੰ ਕਿ ਬਈ ਕਿਵੇਂ ਦੇ ਹਾਲਾਤ ਹੁੰਦੇ ਕਿਵੇਂ ਦੇ ਨਹੀਂ। अच्छा ਹਾਂ ਤੋ ਪਾਣੀ ਤੇ ਪਿਓ ਥੋੜਾ ਜਿਹਾ। पानी ਤੁਹਾਨੂੰ ਪਿਆਨੇ ਆ। ਪਹਿਲਾਂ ਦੱਸੋ ਸ਼ਾਦੀ ਹੋਈ ਜੀ? ਜੀ ਨਹੀਂ ਹਾਲੀ ਸ਼ਾਦੀ ਨਹੀਂ ਹੋਈ, ਸ਼ਾਦੀ ਹੋ ਜਾਂਦੀ ਹੈ ਅੱਲਾ ਖੈਰ ਕੀਤੀ ਤਾਂ ਵੇਖਣ ਡਏ ਰਿਸ਼ਤਾ ਰੁਸ਼ਤਾ ਜਿਵੇਂ ਹੁੰਦੀ ਹੈ ਫਿਰ ਤੁਹਾਨੂੰ ਦੱਸਾਂਗੇ, ਤੁਹਾਨੂੰ ਵੀ ਕਾਰਡ ਭੇਜਾਂਗੇ। ਪਾਣੀ ਪਿਓ। ਪਾਣੀ ਯਾਰ ਤੈਨੂੰ ਪਿਆਨੇ ਆ। ਪਹਿਲਾਂ ਤੂੰ ਮੈਨੂੰ ਜਵਾਬ ਤੇ ਦੇ ਇਸ ਗੱਲ ਦਾ, ਸ਼ਾਦੀ ਹੋਈ ਕੋ ਨਹੀਂ ਤੇ ਕਿਤਾਬਾਂ ਤੇ ਯੂਨੀਫਾਰਮ ਪਹਿਲਾਂ ਹੀ ਤੁਸੀਂ ਲੈਣ ਆ ਗਏ ਹੋ। ਆਹੋ ਭਾਜੀ ਮੈਂ ਵੇਖੋ ਨਾ ਸ਼ਾਦੀ ਦੇ ਪੈਸੇ ਅੱਜ ਤੋਂ ਕੁਝ 17-18 ਸਾਲ ਪਹਿਲੇ ਹੀ ਜਮ੍ਹਾਂ ਕਰਾ ਦਿੱਤੇ ਸੀ ਮਾਰਕੀ ਦੇ ਵਿੱਚ। ਅੱਛਾ ਜੀ। ਉਹ ਪਤਾ ਕੀ ਮੈਂ ਐਡਵਾਂਸ ਚੱਲ ਰਿਹਾ ਕਿਉਂਕਿ ਜਿਹੜੇ ਬੰਦੇ ਵੇਖ ਕੇ ਚੱਲਦੇ ਨੇ ਨਾ ਹਾਂਜੀ। ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਆਉਣ ਵਾਲੇ ਹਾਲਾਤ ਕਿਵੇਂ ਦੇ ਹੁੰਦੇ ਨੇ। ਮਹਿੰਗਾਈ ਤੁਹਾਨੂੰ ਪਤਾ ਦਿਨੋਂ ਦਿਨ ਵੱਧਦੀ ਜਾਂਦੀ ਹੈ। ਹਾਂਜੀ ਇਹਦੇ 'ਚ ਬੇਸ਼ੱਕੀ ਆ ਰਹੇ ਤੇ ਬਾਕੀ ਮਹਿੰਗਾਈ ਤਾਂ ਦਿਨ ਬ ਦਿਨ ਵੱਧਦੀ ਜਾਂਦੀ ਹੈ। ਉਦੋਂ 1200-1300 ਰੁਪਈਆ ਫੀ ਬੰਦਾ ਚੱਲਦਾ ਸੀ ਜਦੋਂ ਮੈਂ ਜਮ੍ਹਾਂ ਕਰਾਇਆ ਸੀ ਜੀ। ਮਾਸ਼ਾਅੱਲਾ ਬੜੀ ਦੂਰ ਦੀ ਸੋਚ ਹੈ ਤੁਹਾਡੀ ਯਾਰ। ਉਦੋਂ 1200-1300 ਰੁਪਈਆ ਫੀ ਬੰਦਾ ਨਾ ਉਹ ਲੈਂਦੇ ਸੀ ਮਾਰਕੀ ਵਾਲੇ ਮਟਨ ਦੇ ਨਾਲ। ਮਟਨ ਮਤਲਬ ਡਬਲ ਡਿਸ਼ ਦਾ 1200 ਰੁਪਈਆ, ਬੋਤਲ ਸ਼ੋਤਲ ਪਾ ਕੇ 1300 ਰੁਪਈਆ ਸੀ। ਮੈਂ ਉਦੋਂ ਦਾ ਕਰਾਇਆ ਜੀ। ਤੋ ਬਸ ਆ ਰਿਸ਼ਤਾ ਵੇਖਣ ਦੇ ਨੇ ਅੱਛਾ ਜਿਵੇਂ ਹੁੰਦਾ ਫਿਰ ਅੱਲਾ ਖੈਰ ਕੀਤੀ। ਤੇ ਮੈਂ ਕਿਹਾ ਚਲੋ ਬੱਚਿਆਂ ਦੇ ਕੋਈ ਯੂਨੀਫਾਰਮ, ਛੋਟੇ ਬੱਚਿਆਂ ਦੇ ਵੀ ਯੂਨੀਫਾਰਮ ਦੇ ਦਿਓ ਜੀ। ਅੱਛਾ ਚਲੋ ਅਸੀਂ ਦੇਣੇ ਆ ਤੁਹਾਨੂੰ ਯੂਨੀਫਾਰਮ, ਨਾਲੇ ਕਿਤਾਬਾਂ ਸ਼ਤਾਬਾਂ ਸਾਰੀਆਂ ਉਹਨਾਂ ਦੀਆਂ ਦੇ ਦਿਓ। ਹਾਂਜੀ ਚਲੋ ਕਿਤਾਬਾਂ ਕਿਤਾਬਾਂ ਤੁਹਾਨੂੰ ਹਰ ਚੀਜ਼ ਦੇਣੇ ਆ ਜਨਾਬ, ਕਿਉਂ ਨਹੀਂ ਦੇਣਾ। ਤੇ 2 ਸੈੱਟ ਕਰ ਲਓ ਬੱਚੀਆਂ ਦੇ, 2 ਸੈੱਟ ਬੱਚਿਆਂ ਦੇ ਕਰ ਲਓ। 4 ਬੱਚਿਆਂ ਤੋਂ ਪਹਿਲਾਂ ਹੀ? ਹਾਂਜੀ ਹਾਂਜੀ ਉਹ ਪਤਾ ਕੀ ਕੱਲ ਨੂੰ ਹਾਲਾਤ ਦਾ ਪਤਾ ਨਹੀਂ ਹੁੰਦਾ ਨਾ, ਤੇ ਇਹਦਾ ਬਿੱਲ ਸ਼ਿਲ ਬਣਾ ਕੇ ਦਿਓ ਮੈਨੂੰ। ਅੱਛਾ ਜੀ ਹਾਂਜੀ ਠੀਕ ਹੈ। ਤੇ ਤੁਸੀਂ ਸ਼ਾਦੀ ਤੇ ਆਣਾ ਜ਼ਰੂਰ ਹੈ। ਹਾਂਜੀ ਇਨਸ਼ਾਅੱਲਾ ਜੀ ਸ਼ਾਦੀ ਤੇ ਵੀ ਆਏ ਜੀ। ਮੈਂ ਤੇ ਹੈਰਾਨ ਹੋ ਗਿਆ ਤੁਹਾਡੇ ਵਰਗੇ ਬੰਦੇ ਹੋਣ ਤੇ ਮਾਸ਼ਾਅੱਲਾ ਪਾਕਿਸਤਾਨ ਤਾਂ ਬੜੀ ਤਰੱਕੀ ਕਰ ਜਾਂਦਾ। ਹਾਂ ਤੇ ਨਾਲੇ ਆ ਲਿਖ ਕੇ ਦੇ ਦੇਣਾ ਜਦੋਂ ਬੱਚੇ ਹੋਣੇ ਨੇ। ਵੇਖੋ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੁੰਦਾ। ਨਹੀਂ ਤੇ ਬੱਚਿਆਂ ਦੇ ਨਾਮ ਨਾ ਮੈਂ ਲਿਖਦੇ ਆ ਤੁਹਾਨੂੰ। ਆ ਨਾਂ ਲਿਖ ਲਓ ਤੁਸੀਂ, ਨਾਂ ਦੀ ਕੋਈ ਗੱਲ ਨਹੀਂ। ਨਾਂ ਸ਼ਾਮ ਵੀ ਨਾਮ ਵੀ ਦੇ ਦਿਓਗੇ ਅਗਰ ਤੇ ਬੜਾ ਅੱਛਾ ਹੋ ਜਾਏਗਾ। ਅੱਛਾ ਜੀ। ਹਾਂ ਵੇਖੋ ਨਾ ਜੀ ਤੁਹਾਡੇ ਵੀ ਬੱਚੇ ਹੋਣੇ ਨੇ ਤੇ ਉਹ ਤੁਸੀਂ ਨਾਂ ਸ਼ਾਮ ਹੀ ਦੇ ਦਿਓ ਤੇ ਨਾਲੇ ਬਿੱਲ ਬਣਾ ਕੇ ਦਿਓ ਮੈਨੂੰ ਕਿੰਨਾ ਕੁ ਬਣਦਾ ਜੀ। ਅੱਛਾ ਜੀ ਚਲੋ ਠੀਕ ਹੈ, ਬਿੱਲ ਬਣਾ ਦਿੰਦੇ ਆ ਤੁਹਾਨੂੰ ਜੀ। ਤੇ ਰਿਸ਼ਤਾ ਲੱਭ ਗਿਆ ਜੇ ਨਾ ਉਹਦੇ? ਨਹੀਂ ਰਿਸ਼ਤਾ ਲਈ ਵੇਖਦੇ ਆ ਭੈ ਜੀ। ਅੱਛਾ ਹਾਂ ਉਹ ਕੋਈ ਹੈ ਤੁਹਾਡੇ ਕੋਲ ਤੇ ਦੱਸਣਾ ਕੋਈ ਤੁਹਾਡੀਆਂ ਨਜ਼ਰਾਂ 'ਚ, ਕਿਉਂਕਿ ਤੁਸੀਂ ਤੇ ਜ਼ਰਾ ਫਿਰਦੇ ਟੁਰਦੇ ਰਹਿੰਦੇ। ਮੈਂ ਤੇ ਹੈਰਾਨ ਆ ਕਿ ਇਸ ਜ਼ਮਾਨੇ ਦੇ ਵਿੱਚ ਏਡਾ ਲੰਬਾ ਤੁਸੀਂ ਸੋਚਿਆ। ਨਹੀਂ ਜੀ ਲੰਮਾ ਵੇਖੋ ਸੋਚਣਾ ਪੈਂਦਾ ਨਾ, ਦਿਨੋਂ ਦਿਨ ਤਰੱਕੀ ਹੁੰਦੀ ਜਾਣ ਡਈ ਆ। ਪਹਿਲਾਂ ਵੇਖੋ ਇੱਥੋਂ ਗੁਜਰਾਂ ਵਾਲੇ ਜਾਂਦੇ ਹਾਂ ਕਿੰਨਾ ਕਿਰਾਇਆ ਲੱਗਦਾ। ਆਹੋ ਜੀ ਪਹਿਲਾਂ ਤੇ ਛੋਟੇ ਹੁੰਦਿਆਂ ਤੁਹਾਨੂੰ ਪਤਾ ਕਿ ਅਸੀਂ ਸਵਾ ਰੁਪਏ ਕਰਾਇਆ ਸੀ ਨਾ। ਸਵਾ ਰੁਪਏ ਦਾ ਮਹੀਨੇ ਦਾ ਪਾਸ ਬਣਵਾਉਂਦੇ ਹੁੰਦੇ। ਹਾਂ ਜੀ ਬਿਲਕੁਲ ਟ੍ਰੇਨ ਦਾ। ਹਾਂ ਜੀ ਬਿਲਕੁਲ। ਤੇ ਜਦੋਂ ਜਾਣਾ ਗੁਜਰਾਂ ਵਾਲੇ ਤੇ ਅੱਜ ਵੇਖੋ ਕੀ ਹਾਲ ਹੈ ਜੀ। ਹਾਂ ਜੀ ਬਿਲਕੁਲ ਮਹਿੰਗਾਈ ਬਹੁਤ ਹੁੰਦੀ ਜਾਂਦੀ ਹੈ। ਤੇ ਉਹ ਜ਼ਰਾ ਲਿਖ ਲਓ ਜੀ। ਚਲੋ ਮੈਂ ਲਿਖ ਲੈਣਾ ਲੇਕਿਨ ਪਹਿਲਾਂ ਹੀ। ਹਾਂਜੀ ਲੇਕਿਨ ਜ਼ਿੰਦਗੀ ਮੌਤ ਦਾ ਪਤਾ ਕੋਈ ਨਹੀਂ ਇਨਸਾਨ ਦਾ। ਵੇਖੋ ਤੁਸੀਂ ਇੱਥੇ ਲਿਖ ਕੇ ਦੇ ਦੇਣਾ ਨਾ ਮੈਨੂੰ, ਸਾਈਨ ਅੰਗੂਠਾ ਕਰ ਦੇਣਾ ਕਿ ਮੇਰੇ ਕੋਲ ਇਹਨਾਂ ਦਾ ਬਿੱਲ ਹੋ ਗਿਆ, ਪੈਸੇ ਹੋ ਗਏ ਨੇ, ਸਾਰਾ ਕੁਝ ਹੋ ਗਿਆ। ਮੈਂ ਇਹ ਸੋਚਣਾ ਪਿਆ ਤੇ ਹੁਣ ਕਿਤਾਬ ਦੀ ਕੀਮਤ ਤੇ ਕਿਸੇ ਦੀ 500 ਕਿਸੇ ਦੀ 600। ਜੀ ਜੀ ਤੇ ਜਦੋਂ ਤੁਸੀਂ ਲੈਣ ਹੀ ਕਿਸੇ ਦਾ 3000 ਹੋਣਾ, ਕਿਸੇ ਦਾ 5000। ਵੇਖੋ ਉਦੋਂ ਦੀ ਤੇ ਮੈਂ ਕਿਉਂ ਪਹਿਲਾਂ ਜਮ੍ਹਾਂ ਕਰਾਉਣਾ ਇਸੇ ਲਈ ਕਰਨ ਡਿਆ ਨਾ ਜੀ। ਇਹ ਕਰਾਉਣ ਦਾ ਮਕਸਦ ਹੀ ਸਿਰਫ ਇਹ ਹੁੰਦਾ। ਇਹ ਕਰਾਉਣ ਦਾ ਮਕਸਦ ਵੀ ਅਸੀਂ ਡੁੱਬੀਏ। ਨਹੀਂ ਨਹੀਂ ਡੁੱਬਣਾ ਤੁਸੀਂ ਕਿਉਂ ਹੈ? ਤੁਸੀਂ ਰੇਟ ਤੋਂ ਹਾਂ ਮੇਰਾ ਮਤਲਬ ਦੇਣਾ ਜਾ ਕੇ ਬਾਹਰ ਉਦੋਂ ਕਿਤਾਬ ਸਾਡੀ 700। ਅੱਜ ਦੇ ਰੇਟ ਨਾਲ ਤੁਸੀਂ ਪੈਸੇ ਲਓ ਨਾ। ਮੈਂ ਭਾਵੇਂ 10 ਸਾਲਾਂ ਨੂੰ, 7 ਸਾਲਾਂ ਨੂੰ, 4 ਸਾਲਾਂ ਨੂੰ, 5 ਸਾਲਾਂ ਨੂੰ ਬੱਚੇ ਆਣੇ ਸ਼ੁਰੂ ਹੋ ਜਾਣੇ। ਜਦੋਂ ਅੱਲਾ ਨੇ ਦੇਣੇ ਨੇ ਫਿਰ ਸਕੂਲੇ ਵੀ ਆਣੇ ਨੇ।
ਤੇ ਭਾਜੀ ਉਨੀ ਦੇਰ ਤੋਂ ਪਤਾ ਨਹੀਂ ਮੈਂ ਜੀਣਾ ਤੇ ਮੈਂ ਮਰਨਾ ਜਾਂ ਮੈਂ ਅੱਲਾ ਤੁਹਾਡੀ ਜ਼ਿੰਦਗੀ ਕਰੇ। ਕੋਈ ਨਹੀਂ, ਤੁਸੀਂ ਲਿਖ ਕੇ ਦੇ ਦੇਣਾ ਕਿ ਨਾ ਬੱਚਿਆਂ ਦੇ ਜਿਹੜੀਆਂ ਨਾ ਕਾਪੀਆਂ ਕਿਤਾਬਾਂ ਦੇ ਪੈਸੇ ਆਏ ਨੇ, ਯੂਨੀਫਾਰਮ ਦੇ ਪੈਸੇ ਆਏ ਨੇ। ਕਮਾਲ ਹੈ ਵੈਸੇ ਯਾਰ ਹਾਂ, ਤੁਹਾਡੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਬਣਾਓ ਸਾਰਾ ਬਿੱਲ ਬਣਾਓ। ਮੈਂ ਬਣਾ ਦੇਣਾ ਸਰ, ਹਾਂਜੀ, ਅੱਲਾ ਖੈਰ ਕਰੇ। ਚੋਂ ਬੱਚਿਆਂ ਦਾ ਸੈੱਟ ਬਣਾ ਦਿਓ ਤੇ ਵਿਆਹ ਤੇ ਆਣਾ ਜ਼ਰੂਰ। ਮੈਂ ਵਿਆਹ ਤੇ ਆਵਾਂਗਾ ਜ਼ਰੂਰ ਜੇ ਤੁਸੀਂ ਬੁਲਾਇਆ ਤੇ। ਕਿਉਂ ਨਹੀਂ, ਲੁੱਡੀ ਪਾਣੀ ਤੁਸੀਂ। ਹਾਂਜੀ, ਚਲੋ ਲੁੱਡੀ ਪਾ ਲਾਂਗੇ ਜਨਾਬ। ਹਾਂ, ਅੱਲਾ ਖੈਰ ਕਰੇਗਾ ਜੀ। ਹਾਂ ਇਨਸ਼ਾਅੱਲਾ ਅੱਲਾ ਖੈਰ ਕਰੇ ਜੀ। ਤੁਸੀਂ ਇਹਦਾ ਰੇਟ ਸਾਰਾ ਮੈਨੂੰ ਦੱਸੋ ਕੀ ਬਣਦਾ ਜੀ। ਹੋਰ ਪੈਸਿਆਂ ਦੀ ਗੱਲ ਕੋਈ ਨਹੀਂ ਹੁੰਦੀ, ਪੈਸਿਆਂ ਦੀ ਕਿਹੜੀ ਗੱਲ ਹੈ ਅੱਜ ਕੱਲ। ਵੇਖੋ ਨਾ, ਹੋਰ ਚੀਜ਼ ਲੋ ਜੀ ਇੱਕ ਸੈੱਟ ਦਾ 8000 ਰੁਪਇਆ ਬੰਦਾ ਤੇ ਤਿੰਨਾਂ ਸੈੱਟਾਂ ਦਾ ਬੰਦਾ ਆਪਣਾ 24000 ਰੁਪਏ। 24,000 ਤਿੰਨਾਂ ਸੈੱਟਾਂ ਦਾ, ਠੀਕ ਹੋ ਗਿਆ। ਤੇ ਯੂਨੀਫਾਰਮ ਯੂਨੀਫਾਰਮ ਜਦੋਂ ਤੁਸੀਂ ਆਓਗੇ ਤੇ ਫਿਰ ਨਹੀਂ, ਉਹਨਾਂ ਦਾ ਵੀ ਹੋਣੀ, ਪੈਸੇ ਲਾ ਲਓ ਨਾ ਤੁਸੀਂ। ਅੱਛਾ 3 ਯੂਨੀਫਾਰਮ ਨੇ। ਹਾਂਜੀ ਲੋ ਜੀ ਆਪਣਾ 1500 ਦਾ ਯੂਨੀਫਾਰਮ ਹੋਇਆ ਜੀ। ਇਹ ਲੋ ਜੀ ਇਹ ਹੋ ਗਿਆ 4500 ਰੁਪਇਆ ਯੂਨੀਫਾਰਮ ਦਾ ਹਾਂਜੀ। ਦੋ ਸੈੱਟ ਕਰ ਲਓ, 45 ਤੇ 45, 9,000 ਵੀ ਕਰ ਲਓ। 4 ਸੈੱਟ ਕਰ ਲਈ। ਹਾਂਜੀ ਹਾਂਜੀ, ਚਲੋ ਜੀ 9000 ਹੋ ਗਿਆ ਜੀ। 9,000 ਰੁਪਇਆ ਇਹਦਾ ਕਰ ਲਓ। ਲਓ ਜੀ 9000 ਠੀਕ ਹੋ ਗਿਆ ਭਾਜੀ। ਇਹ ਟੋਟਲ ਕਿੰਨੇ ਹੋ ਗਏ? 9 ਤੇ 24, ਇਹ 9 ਤੇ 24 ਜਨਾਬ ਤੁਹਾਡਾ ਹੋ ਗਿਆ 33000 ਰੁਪਇਆ ਬਣ ਗਿਆ। 33,000 ਰੁਪਇਆ ਹੋ ਗਿਆ। ਠੀਕ ਹੋ ਗਿਆ ਜੀ। ਜੀ ਜੀ ਤੇ ਵਿਆਹ ਤੇ ਤੁਸੀਂ ਜ਼ਰੂਰ ਆਉਣਾ, ਠੀਕ ਹੈ। ਮੈਂ ਵਿਆਹ ਤੇ ਜ਼ਰੂਰ ਆਵਾਂਗਾ। ਇਹ 3 ਆਪਣਾ ਸੈੱਟ ਵੀ ਕੱਢ ਦਿਓ, ਕਾਪੀਆਂ ਕਿਤਾਬਾਂ ਵੀ ਕੱਢ ਦਿਓ, ਤੇ ਵਿਆਹ ਤੇ ਤੁਸੀਂ ਜ਼ਰੂਰ ਆਉਣਾ, ਠੀਕ ਹੈ ਨਾ। ਮੈਂ ਵਿਆਹ ਜ਼ਰੂਰ ਆਵਾਂਗਾ। ਤੁਸੀਂ ਬਸ ਨਾ ਵੇਖੋ ਕਰਾ ਕੇ ਵਿਆਹ ਹੋ ਤੇ ਤੁਹਾਡੇ ਆਮਦਨ ਨੂੰ ਹਰ ਚੀਜ਼ ਪੈਕ ਨਹੀਂ, ਵਿਆਹ ਕਰਾ ਕੇ ਨਹੀਂ ਆਓ ਤੁਸੀਂ, ਮਹਿੰਦੀ ਤੇ ਵੀ ਆਣਾ, ਵਿਆਹ ਤੇ ਵੀ ਆਣਾ, ਵਲੀਮੇ ਤੇ ਵੀ ਆਣਾ, ਵਿਦ ਫੈਮਿਲੀ ਆਣਾ ਜੀ, ਠੀਕ ਹੈ ਨਾ। ਜੀ ਠੀਕ ਹੈ ਹਾਂ, ਜੀ ਜਨਾਬ। ਭੈਣ ਸਾਡੀ ਨੂੰ ਵੀ ਨਾਲ ਲੈ ਕੇ ਆਣਾ, ਬੱਚਿਆਂ ਨੂੰ ਵੀ ਲੈ ਕੇ ਆਣਾ, ਠੀਕ ਹੈ ਨਾ। ਇਨਸ਼ਾਅੱਲਾ ਜੀ। ਉਹਦੇ ਵਿੱਚੋਂ ਨਾ ਜੀ, ਉਦੋਂ ਵੇਖੋ ਨਾ ਮਹਿੰਗਾਈ ਖਰੇ ਕਿੰਨੀ ਹੋ ਜਾਣੀ, ਕਿੰਨੀ ਨਹੀਂ, ਵਾਹ ਵਾਹ। ਠੀਕ ਹੈ ਨਾ। ਉਹਦੇ ਵਿੱਚੋਂ ਸਲਾਮੀ ਤੁਸੀਂ ਮੈਨੂੰ ਦੇਣੀ ਹੈ ਜੀ 50,000 ਰੁਪਇਆ। ਅੱਛਾ ਜੀ ਇਨਸ਼ਾਅੱਲਾ। 50,000 ਵੇਖੋ ਨਾ, ਭਰਾ ਕਾਦੇ ਹੋਏ ਜੇ 50,000 ਸਲਾਮੀ ਵੀ 50,000 ਦੇ ਦੇਵਾਂਗੇ ਜਨਾਬ, ਇਹ ਕਿਹੜੀ ਗੱਲ ਹੈ। ਉਹਦੇ ਵਿੱਚੋਂ ਨਾ ਜੀ ਤੁਸੀਂ ਉਹ ਆਪਣਾ 33,000 ਕੱਟ ਲਓ, ਇਹ 33,000 ਰੁਪਇਆ ਕੱਟ ਲਓ, ਤੇ ਬਕਾਇਆ ਜਿਹੜਾ ਨਾ ਜੀ ਉਹ 17,000 ਰੁਪਇਆ ਤੁਸੀਂ ਮੈਨੂੰ ਇਹ 50,000 ਸਮਝੋ ਕਿ ਤੁਹਾਡੇ ਨੂੰ ਮੈਨੂੰ ਆ ਗਿਆ। ਨਹੀਂ, ਤੁਹਾਡੇ ਲੋ ਸਲਾਮੀ ਮੈਨੂੰ ਆ ਜਾਏਗੀ ਨਾ, ਠੀਕ ਹੈ ਨਾ ਜੀ। ਫਿਰ ਤੁਸੀਂ ਮੈਨੂੰ ਦੇ ਤੇ 17,000 ਰੁਪਇਆ ਤੁਸੀਂ ਮੈਨੂੰ ਕੈਸ਼ ਦੇ ਦਿਓ। ਪਤਾ ਕੀ ਬਾਅਦ ਚ ਫਿਰ ਲੱਗ ਜਾਂਦੇ ਨੇ, ਉਦੋਂ ਫਿਰ ਔਖਾ ਭਾਰਾ ਟਾਈਮ। ਵੇਖੋ ਜਿਹੜਾ ਕੰਮ ਹਰ ਐਡਵਾਂਸ ਕਰਨ ਲਏ ਆ, ਜੀ ਜੀ ਬਿਲਕੁਲ। ਉਹ ਨਹੀਂ ਠੀਕ ਹੁੰਦਾ ਨਾ ਜੀ। ਨਹੀਂ ਆਹੋ ਜੀ ਨਗਦ। ਨਹੀਂ ਤੇ ਰਹਿਣ ਦੋ, ਠਹਿਰ ਜੋ, ਗੱਲ ਸੁਣੋ। ਹਾਂਜੀ। ਕੋਈ ਨਾਈ ਵਾਕਫ ਹੈ ਜਿਹੜਾ ਦੇਗਾਂ ਸ਼ੇਗਾਂ ਪਕਾ ਲੇ? ਨਾਈ ਬੜੇ ਵਾਕਫ ਜਨਾਬ। ਅੱਛਾ, ਹਾਂਜੀ। ਉਹਨੂੰ ਵੀ ਕਹਿਣਾ ਭਾਜੀ। ਹਾਂ, ਉਹਨਾਂ ਨੂੰ ਕੀ ਕਹਿਣਾ ਜੀ? ਤਾਂ ਉਹ ਕੋਈ ਲਿਖ ਲਓ, ਕੋਈ ਦਾਲਾਂ ਲਿਖ ਲਓ, ਦਾਲ ਲਿਖ ਲਓ, ਕੋਈ ਚਿਕਨ ਲਿਖ ਲਓ, ਠੀਕ ਹੈ ਨਾ ਜੀ। ਉਹਦੇ ਕੋਲ ਪਕਵਾ ਕੇ ਤੇ ਭੇਜ ਦੇਣਾ ਨਾ। ਮੇਰੀ ਗੱਲ ਸੁਣੋ, ਇਹ ਤੇ ਉਹ ਦੁਕਾਨ ਕੰਟੀਨ ਕਿਤਾਬਾਂ ਕਤੂਬਾਂ ਦੀ, ਹਾਂਜੀ। ਤੇ ਦਾਲਾਂ ਤੇ ਮੈਂ ਰੱਖੀ ਕੋਈ ਨਹੀਂ ਇੱਥੇ ਯਾਰ। ਉਹ ਦਾਲਾਂ ਨਹੀਂ ਹੈਗੀਆਂ, ਚਲੋ ਖੈਰ ਹੈ, ਕੋਈ ਗੱਲ ਨਹੀਂ। ਤੁਸੀਂ ਲਿਖ ਲਓ ਨਾ, ਕੋਈ ਵਾਕਫ ਹੋਣਾ ਹੀ ਹੈ ਦੁਕਾਨ ਵਾਲਾ ਤੁਹਾਡਾ। ਹਾਂ ਉੱਥੋਂ ਲੈ ਲਾਂਗੇ। ਹਾਂਜੀ ਹਾਂਜੀ, ਜੀ ਠੀਕ ਹੈ, ਦੱਸੋ ਜੀ। ਦਾਲ ਚੱਲ ਲੈ ਲੈਨੇ। 2 ਮਣ ਦਾਲ ਲਿਖ ਲਓ ਭਾਜੀ। ਹਾਂ ਜੀ। ਹਾਂਜੀ ਹਾਂਜੀ 2 ਮਣ? ਹਾਂਜੀ, ਪਤਾ ਕਿ ਉਹ ਜੀ ਆਏ ਹੋਣੇ ਨੇ ਤੇ ਫਿਰ ਅੱਛਾ ਨਹੀਂ ਲੱਗਦਾ। ਲਿਖ ਲਈ ਜੀ 2 ਮਣ ਕਾਲੇ ਚਨੇ ਲਿਖ ਲਓ। ਕਾਲੇ ਚਨੇ? ਹਾਂਜੀ। 2 ਮਣ ਚਿੱਟੇ ਚਨੇ ਲਿਖ ਲਓ। ਚਿੱਟੇ ਚਨੇ 2 ਮਣ। ਬਾਕੀ ਮਸਾਲੇ ਮਸੂਲੇ ਉਹਨੂੰ ਪਤਾ ਹੀ ਹੋਣਾ, ਉਹ ਜ਼ਰਾ ਖੁੱਲੇ ਦਿਲ ਲਿਆਣਾ, ਕਿਉਂਕਿ ਵਧਿਆ ਚੰਗਾ ਹੁੰਦਾ, ਠੀਕ ਹੈ ਕਿ ਨਹੀਂ, ਘਟਿਆ ਨਹੀਂ ਚੰਗਾ। ਚਾਵਲ ਕਿੰਨੇ ਕੁ ਲਿਖ? ਚਾਵਲ ਲਿਖ ਲਓ ਕੋਈ। 2 ਬੋਰੀ ਲਿਖ। 2 ਬੋਰੀਆਂ ਬੜੀਆਂ। ਚਲੋ ਠੀਕ। 3 ਕਰ ਲਓ ਚਲੋ, ਲੋ ਜੀ ਬੱਚੇ ਬੁੱਚੇ ਹੁੰਦੇ ਨੇ ਨਾਲ। ਜੀ 3 ਬੋਰੀਆਂ ਚੌਲ ਕਰ ਲਓ। ਲਿਖ ਲੈ ਜੀ ਚਾਵਲ। ਠੀਕ ਹੈ ਨਾ ਜੀ। ਜੀ। ਤੇ ਨਾਨਾ ਵਾਲਾ ਕੋਈ ਤੰਦੂਰ ਵਾਲਾ ਵਾਕਫ ਹੈਗਾ? ਸਾਰੇ ਪੂਰੇ ਰਾਹ ਲਈ ਵਾਕਫ। ਉਹਨੂੰ ਵੀ ਤੁਸੀਂ ਕਹਿ ਦੇਣਾ ਜੀ, ਨਾਨ ਜ਼ਰਾ ਨਾ ਜੀ ਭੇਜੀ ਜਾਏ, ਠੀਕ ਹੈ। ਨਾਨ ਜੀ ਠੀਕ ਹੈ। ਨਾਨ ਕਿੰਨੇ? ਨਾਨ ਰੋਗ ਨਹੀਂ, ਨਾਨ ਹੋ ਜਾਣ। ਹਾਂਜੀ 400 500 ਬੜਾ ਹੋਣਾ। ਨਹੀਂ, ਉਹ ਤੇ ਵੇਖਾਂਗੇ ਨਾ ਵਲੀਮੇ ਤੇ ਕਿੰਨਾ ਲੱਗਦਾ, ਦੂਜਾ ਕਿੰਨਾ ਲੱਗਦਾ। ਉਹਨੂੰ ਕਹਿਣਾ ਖੁੱਲੇ ਦਿਲ ਬਣਾਏ, ਠੀਕ ਹੈ। ਇਹ ਨਾਨ ਵਧੀਆ, ਮੈਂ ਉਹਨੂੰ ਆਖਾਂਗਾ ਵੀ ਨਾਨ ਘਿਓ ਪਾ ਕੇ ਹਾਂ, ਤੇ ਦਹੀਂ ਪਾ ਕੇ ਤੇ ਦੁੱਧ ਪਾ ਕੇ ਫਸਟ ਕਲਾਸ। ਸੋਹਣੇ ਬਣਾਏ। ਹਾਂ ਜੇ ਮੂੰਹ 'ਚ ਜਾਵੇ ਤੇ ਸਿੱਧਾ ਅੰਦਰ। ਵੇਖੋ ਜੀ, ਮੈਂ ਕਹਿ ਤਾਂ ਸਕਣਾ ਨਾ, ਮੇਰੇ ਬੱਚੇ ਤੁਹਾਡੇ ਸਕੂਲ ਪੜ੍ਹਦੇ ਨੇ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਕੀ ਬਾਤ ਹੈ। ਲਓ ਜੀ ਨਾਨ ਮੈਂ ਮੇਰਾ ਮਤਲਬ 500 ਲਿਖ ਛੱਡ। ਠੀਕ ਹੋ ਗਿਆ ਜੀ। ਠੀਕ ਹੈ ਜੀ। ਓਕੇ ਹੋ ਗਿਆ। ਨਾਨ 500। ਠੀਕ ਹੈ ਜੀ। ਜੀ ਹੋਰ ਜਨਾਬ। ਇਹ ਵੇਖ ਲੈਣਾ ਜੀ ਸਾਰੇ ਪੈਸੇ ਕਿੰਨੇ ਬਣਦੇ ਨੇ, ਠੀਕ ਹੈ ਨਾ ਜੀ। ਉਹ ਬਣਾ ਕੇ ਤੇ ਫਿਰ ਬਕਾਇਆ ਜਿਹੜੇ ਸਲਾਮੀ ਦੇ ਪੈਸੇ ਤੁਹਾਡੇ ਕੋਲ ਹਾਂਜੀ 33,000 ਤੇ ਉਹ ਕੱਟਿਆ ਜਾਏਗਾ ਨਾ ਵਿੱਚੋਂ। ਜੀ ਜੀ ਕੱਟ। ਤੇ ਬਕਾਇਆ ਫਿਰ ਜਿਹੜੇ ਇਧਰੋਂ ਵੀ ਪੈਣੇ ਨੇ ਉਹ ਪਾ ਕੇ ਤੇ ਫਿਰ ਬਾਅਦ ਚ ਹਿਸਾਬ ਕਿਤਾਬ ਕਰਾਂਗੇ। ਸਾਡੇ ਜਿਹੜੇ ਮੌਤੂ ਸੁੱਟ ਰਹੇ ਨੇ ਤੁਹਾਡੇ, ਉਹ ਵੀ ਵਿੱਚ ਗਿਣ ਲੈਣੇ ਹਜੇ? ਨਹੀਂ, ਉਹ ਤੇ ਵੇਖੋ ਨਾ, ਪਤਾ ਨਹੀਂ ਕਿੰਨੇ ਫੜਨੇ ਨੇ ਕਿੰਨੇ ਨਹੀਂ। ਅੱਛਾ। ਮੈਂ ਉਦੋਂ ਸਿਰੇ ਸੂਰੇ ਲਾਏ ਹੋਣੇ, ਉਦੋਂ ਮੇਰੇ ਹੱਥ ਕਿੰਨੇ ਹੁੰਦੇ ਕਿੰਨੇ ਨਹੀਂ ਹੁੰਦੇ।
ਆਹੋ ਜੀ। ਨੇੜੇ ਨੇੜੇ ਵਾਲੇ ਬੰਦੇ ਤੇ ਫੜ ਲੈਂਦਾ ਤੇ ਦੂਰੋਂ ਜਾ ਕੇ ਫੜਨ ਲੱਗੇ ਲੋਕੀ ਕਹਿਣਗੇ ਦੂਲਾ ਕਾਹਦਾ ਯਾਰ, ਆਪ ਪੈਸੇ ਲੁੱਟਣ ਡਿਆ। ਆਪ ਹੀ ਸੁੱਟੀ ਜਾਂਦੇ ਨੇ, ਆਪ ਹੀ ਲੁੱਟੀ ਜਾਂਦੇ ਨੇ। ਹਾਂ ਇਹ ਵੀ ਗੱਲ ਨਹੀਂ ਠੀਕ, ਬਿਲਕੁਲ ਠੀਕ ਹੈ ਕਿ ਨਹੀਂ ਜੀ? ਇੱਜ਼ਤ ਵੀ ਤੇ ਪਛਾਣੀ ਪੈਂਦੀ ਹੈ ਨਾ ਫਿਰ। ਹਾਂਜੀ ਹਾਂਜੀ, ਤੇ ਮੁੰਡੇ ਕਰ ਲਿਓ ਜੇ ਪੈਸੇ ਲੁੱਟਣ ਵਾਲੇ, ਕੋਈ ਮੁੰਡੇ ਵੀ ਆਪਣੇ ਕੋਲ ਹੈ ਨੇ ਤੇ ਉਹ ਵੀ ਕਰ ਲਿਓ। ਮੁੰਡੇ ਇੱਥੇ ਬੜਾ ਕਿੰਗਰਿਆਂ ਦਾ ਮਹੱਲਾ ਸਾਰਾ, ਜਿੰਨੇ ਆਖੋਗੇ 150 ਮੁੰਡੇ ਆ ਜਾਣਗੇ ਹਾਂ ਜਨਾਬ। ਠੀਕ ਹੈ, ਉਹ ਗੱਡੀਆਂ ਵੀ ਆ ਜਾਣਗੀਆਂ ਜਨਾਬ, ਜਿੰਨੀ ਉਹ ਆਖੋ। ਲੁੱਟ ਕੇ ਤੇ ਫਿਰ ਆਪ ਲੈ ਜਾਂਦੇ ਨੇ, ਹੈ ਕਿ ਨਹੀਂ? ਹਾਂ ਹਾਂ, ਨਹੀਂ ਉਹ ਵਾਪਸ ਦੇ ਕੇ ਵੀ ਜਾਣਗੇ ਤੇ ਸਾਨੂੰ। ਕੋਈ ਪਰਾਡੋ ਵਾਲਾ ਵਾਕਫ ਹੈਗਾ? ਪਰਾਡੋ ਵਾਲਾ ਹਾਂਜੀ ਬਿਲਕੁਲ, ਉਹ ਸਜਾਣੀ ਹੈ ਭਾਈ, ਸਜਾ ਲਾਂਗੇ ਜਨਾਬ। ਯਾਰ ਮੈਂ ਉਹਦੇ ਨਾਲ ਉਹ ਬੱਗੀ ਨਹੀਂ ਠੀਕ ਰਹਿੰਦੀ। ਬੱਗੀ ਪਤਾ ਕੀ ਦੂਰ ਜਾਣਾ ਨਾ ਬਰਾਤ, ਮੈਨੂੰ ਪਤਾ ਰਿਸ਼ਤਾ ਦੂਰੋਂ ਹੀ ਲੱਭਣਾ, ਨੇੜੇ ਵਾਲਿਆਂ ਨੂੰ ਸਾਡੇ ਵਿਹਾਰ ਦਾ ਸਾਰਾ ਪਤਾ। ਅਸੀਂ ਜਨਾਬ ਇੱਕ ਦਿਨ ਪਹਿਲਾਂ ਟੁਰ ਪਾਂਗੇ, ਬੱਗੀ ਤੇ ਜਾਵਾਂਗੇ, ਚਲੋ ਇੰਜ ਸੋਹਣੇ ਲੱਗੇਗੀ ਬਰਾਤ। ਚਲੋ ਬੱਗੀ ਕੱਲ ਜੂ ਜਾਣਾ, ਅਸੀਂ ਅੱਜ ਹੀ ਟੁਰ ਪਾਂਗੇ। ਯਾਰ ਇਹ ਹੁੰਦਾ ਨੇ ਭਰਾ, ਵੇਖ ਲੋ ਤੁਹਾਨੂੰ ਖੁਸ਼ੀ ਜ਼ਿਆਦਾ ਮੇਰੇ ਨਾਲ। ਨਾ ਵੀ ਇੰਨੀ ਕੁ ਛੱਡ ਗੱਲਾਂ ਦਿਓ। ਬੱਗੀ ਲਿਖ ਲਓ। ਲਓ ਜੀ ਬੱਗੀ ਲਿਖ ਕੇ ਦੇ ਜਨਾਬ। ਓਕੇ ਹੋ ਗਿਆ, ਬੱਗੀ ਲਿਖ ਕੇ ਦੇ। ਲਓ ਭਾਜੀ ਬੜੀ ਮਿਹਰਬਾਨੀ, ਠੀਕ ਹੈ ਨਾ ਜੀ। ਇਹ ਹੁਣ ਤੁਸੀਂ ਯਾਦ ਰੱਖਣਾ, ਮੇਰੇ ਬੱਚੇ ਤੁਹਾਡੇ ਕੋਲ ਪੜ੍ਹਦੇ ਨੇ, ਠੀਕ ਹੈ ਨਾ ਜੀ? ਇਨਸ਼ਾਅੱਲਾ ਜਿਵੇਂ ਵਿਆਹ ਹੁੰਦਾ, ਬੱਚੇ ਹੁੰਦੇ ਨੇ ਤੇ ਅੱਲਾ ਕੀਤਾ ਤੁਹਾਡੇ ਕੋਲ ਆਣਾ ਸ਼ੁਰੂ ਹੋ ਜਾਏ। ਦੁਆ ਜ਼ਰੂਰ ਕਰਿਆ ਅੱਲਾਹ ਤਾਲਾ ਇਸੇ ਤਰ੍ਹਾਂ ਹੀ ਮੇਰਾ ਕਾਰੋਬਾਰ ਚਲਾਈ ਰੱਖੇ, ਬੜੀ ਮਿਹਰਬਾਨੀ। ਤੁਹਾਡੇ ਵਰਗੇ ਗਾਹਕ ਆਉਂਦੇ ਰਹਿਣ, ਮੇਰਾ ਕਾਰੋਬਾਰ ਚੱਲਦਾ ਰਹੇ। ਇਹਨਾਂ ਦਾ ਹਿਸਾਬ ਚਲੋ ਬਾਅਦ ਚ ਹੋ ਜਾਏਗਾ। ਉਹ ਬਕਾਇਆ 17,000 ਸੀ, ਉਹ ਤਾਂ ਉਹ ਦੇ ਦਿੰਦੇ। ਉਹ 17,000 ਤੁਹਾਨੂੰ ਦੇ ਛੱਡਦੇ ਜਨਾਬ। ਆ ਫੜੋ। ਇਸ ਤਰ੍ਹਾਂ ਨਾ ਵਿਹਾਰ ਬੰਦੇ ਦਾ ਠੀਕ ਨਹੀਂ ਰਹਿੰਦਾ, ਇਹ ਕੰਮ ਠੀਕ ਨਹੀਂ ਹੈ। ਨਹੀਂ ਇਹ ਤੇ ਤੁਹਾਡੀ ਬਿਲਕੁਲ ਗੱਲ ਹਾਂ, ਠੀਕ 17,000 ਰੁਪਇਆ ਦਿਓ। ਇਹ ਨਹੀਂ, ਇਹ ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ। ਹਾਂ ਬੰਦਾ ਚਲੋ ਕੁਝ ਮੇਰੇ ਕੋਲ ਪੈਸੇ ਥੋੜੇ ਜਿਹੇ ਹਨ, ਕੁਝ ਸਲਾਮੀਆਂ ਕੱਲ ਦੇ ਲੈ ਪੈਸੇ। ਜਾ, ਹਾਂਜੀ ਕੁਝ ਕੱਲ ਲੈ ਜਾ ਜੀ। ਵੇਖੋ ਮੈਂ ਇਸ ਤਰ੍ਹਾਂ ਵਿਹਾਰ ਬੰਦੇ ਦਾ ਠੀਕ ਨਹੀਂ ਰਹਿੰਦਾ, ਇਸ ਤਰ੍ਹਾਂ ਹੀ ਤੁਸੀਂ ਕੱਲ ਲੈ ਜਾ ਜੇ, ਕੱਲ ਲੈ ਜਾ, ਇਸ ਤਰ੍ਹਾਂ ਤਾਂ ਨਹੀਂ ਠੀਕ ਹੈਗਾ। ਬੰਦੇ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ, ਜਦੋਂ ਤਲਕਦਾਰੀ ਹੋਵੇ, ਸਾਰਾ ਕੁਝ ਹੋਵੇ ਬੰਦਾ। ਯਾਰ ਮਹੱਲੇਦਾਰੀ ਦਾ ਵੀ ਕੋਈ ਖਿਆਲ ਰੱਖਣਾ। ਨਹੀਂ ਮਹੱਲੇਦਾਰੀ ਦਾ ਖਿਆਲ ਕਾਦਾ ਯਾਰ ਖਿਆਲ ਹੈ ਜਦੋਂ ਮੈਂ ਤਾਂ ਉਹਨਾਂ ਨੇ ਯਾਰ, ਫਿਰ ਸਲਾਮੀ ਪਾਉਣ ਦਾ ਹੀ ਚਾਹ ਹੁੰਦਾ, ਜਦੋਂ ਕੋਲੋਂ ਨਿਕਲਦੇ ਨਹੀਂ ਤੇ ਕਾਹਦੇ ਲਈ ਫਿਰ ਦਿੰਦੇ ਹੋ ਸਲਾਮ? ਚਲੋ ਇਸ ਟਾਈਮ ਹੁਣ ਮੇਰੇ ਕੋਲ ਇਸ ਟਾਈਮ ਨਹੀਂ ਹੈਗੇ ਤੇ ਬੰਦਾ ਕਮਾਉਂਦਾ ਕਾਹਦੇ ਲਈ? ਇਹ ਖੁਸ਼ੀ ਦੇ ਮੌਕੇ ਤੇ ਜਦੋਂ ਕੰਮ ਨਹੀਂ ਹੋਣਾ ਤੇ ਬਾਅਦ ਚ ਮੈਂ ਕਰਨਾ। ਨਹੀਂ ਆ ਬਾਕੀ ਤੁਹਾਡੀ ਕਿੰਨੇ ਨੇ ਹੁਣ? ਆ ਮੇਰੇ ਕੋਲ ਥੋੜੇ ਪੈਸੇ ਨੇ, ਕੁਝ ਘੱਟ ਨੇ ਥੋੜੇ ਜਿਹੇ। ਕਿੰਨੇ ਕੁ? ਉਹ ਤੂੰ ਘੱਟ ਨੇ ਥੋੜੇ ਜਿਹੇ। ਨਹੀਂ ਘੱਟ ਥੋੜੇ ਜਿਹੇ ਨਹੀਂ ਨਾ, 100 ਵਾਲੇ ਨੇ। 1 2 3 4 5 6 7 8 9 950 ਰੁਪਈਆ। ਉਹ ਚਲੋ ਪਤਾ ਹੀ ਗੱਲ, ਮੈਂ ਘਰ ਹੁਣ ਤੋੜਾ ਚਾਵਲਾਂ ਦਾ ਘੱਲਿਆ 20,000 ਰੁਪਏ ਦਾ, ਤੇ ਪੈਸੇ ਮੇਰੇ ਸਾਰੇ ਉਧਰ ਲੱਗ ਗਏ ਨੇ। ਤੇ ਤੁਸੀਂ ਉਹ ਤੋੜਾ ਮੰਗਾ ਦਿਓ ਨਾ ਮੈਨੂੰ। ਚਲੋ ਤੋੜਾ ਫਿਰ ਮੈਂ ਸ਼ਾਮ ਨੂੰ ਉਧਰੋਂ ਨਾ ਲੈ ਕੇ ਨਾ, ਮੈਂ ਮੋਟਰਸਾਈਕਲ ਤੇ ਘਰ ਫੋਨ ਕਰਦੇ ਆ ਜੇ, ਮੈਂ ਜਾਂਦੇ ਆ ਤੋੜਾ ਚੁੱਕ ਕੇ ਲੈ ਜਾਂਦਾ। ਚਲੋ ਠੀਕ ਹੈ। ਤੇ ਜਿਹੜੇ ਬਕਾਇਆ ਰਹਿ ਜਾਣਗੇ ਉਹਨਾਂ ਦਾ ਕੀ ਕਰਨਾ? ਉਹ ਬਕਾਇਆ ਜੇ ਰਹਿ ਜਾਣਗੇ, ਚਲੋ ਉਹ ਵੀ ਤੁਹਾਨੂੰ ਦੇ ਛੱਡਾਂਗੇ। 12,000 ਰੁਪਈਆ ਫਿਰ ਬਕਾਇਆ ਰਹਿ ਜਾਣਾ। 20 ਦਾ ਤੋੜਾ ਹਾਂਜੀ 9.5 ਆਇਆ। ਜੀ ਬਿਲਕੁਲ। 12,500 ਰੁਪਈਆ ਤੁਹਾਡੇ ਕੋਲ। ਫਿਰ ਨਾ ਜੀ ਉਹ ਵੀ ਦੇ ਦੇ, ਜਿੱਥੇ ਇਹਨੇ ਦੇ ਕੇ ਤੇ ਉਹ ਭਾਜੀ ਦੇ ਕੇ ਦਿਆਂਗੇ, ਤੁਸੀਂ ਕੀ ਕਰਦੇ ਹੁੰਦੇ ਹੋ? ਉਹ ਭਾਜੀ ਤੁਹਾਨੂੰ ਆਖੇ ਦੇ ਤੁਹਾਨੂੰ ਲੋਕਾਂ ਨੂੰ ਚਾਹ ਹੁੰਦਾ, ਆਧਾਰ ਚੁੱਕ ਲੈਂਦੇ ਹੋ ਫਿਰ ਤੁਸੀਂ। ਭਾਜੀ ਬੰਦੇ ਦੀ ਕੋਈ ਜ਼ਬਾਨ ਵੀ ਹੁੰਦੀ। ਜ਼ਬਾਨ ਕਾਦੀ ਹੁੰਦੀ ਯਾਰ? ਤੁਹਾਡੇ ਨਾਲ ਜ਼ਬਾਨ ਕੀਤੀ। ਜਲਦੀ ਇਹ ਸੈੱਟ ਪੂਰੇ ਕਰੋ, ਮੈਂ ਲੈ ਕੇ ਜਾਣਾ, ਠੀਕ ਹੈ ਨਾ? ਮੈਂ ਵਾਪਸੀ ਤੇ ਚੁੱਕ ਲੈਣਾ, ਤੇ ਪੈਸਿਆਂ ਦਾ ਬੰਦੋਬਸਤ ਕਰੋ। ਮੈਂ ਇਨਸ਼ਾਅੱਲਾ ਜੀ ਤੁਹਾਡੇ ਪੈਸਿਆਂ ਦਾ ਬੰਦੋਬਸਤ ਕਰ ਦੇਣਾ, ਫੇਰ ਨਾ ਹੋਏ ਕਿ ਵਾਧਾ ਹੋ ਜੇ। ਜੀ ਕਰ ਦਿਆਂਗੇ ਜਨਾਬ। ਆਹੋ, ਇੱਥੇ ਕੋਈ ਹੋਰ ਨਾ ਚੰਨ ਚੜ ਜੇ। ਨਹੀਂ 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 ਇਨਸ਼ਾਅੱਲਾ ਚੰਨ ਕਿਉਂ ਤੁਹਾਡੀ ਮਿਹਰਬਾਨੀ ਹੈ। ਜਿੰਨਾ ਲੈਣੇ ਹੁੰਦੇ ਨੇ ਨਾ ਉਹ ਲੈ ਲੈਂਦੇ ਜੇ, ਮੈਂ ਤੁਹਾਨੂੰ ਦੱਸ ਦਿਆਂ। ਅੱਛਾ ਜੀ। ਹਾਂ ਪੈਸੇ ਦੇਣੇ ਜੇ ਮੈਨੂੰ। ਨਹੀਂ ਜਨਾਬ, ਮੈਂ ਵਾਪਸੀ ਤੇ ਪੈਸੇ ਚੁੱਕਣੇ ਤੁਹਾਡੇ ਕੋਲ। ਠੀਕ ਹੈ ਜਨਾਬ। ਠੀਕ ਹੈ ਨਾ ਜੀ ਠੀਕ ਹੈ ਜਨਾਬ। ਉਹ ਨਾ ਹੋਏ ਕਿ ਮੈਂ ਇੱਥੇ ਹੋਰ ਕੋਈ ਕਪੱਤ ਪੈ ਜੇ। ਨਹੀਂ ਨਹੀਂ ਨਹੀਂ, ਕਪੱਤ ਕਿਉਂ ਪੈਣਾ? ਅੱਲਾ ਦੀ ਮਿਹਰਬਾਨੀ ਨਾਲ। ਜੇ ਨਹੀਂ ਤੇ ਮੈਂ ਬੰਦੇ ਛੰਦੇ ਲੈ ਕੇ ਆ ਜਾਵਾਂਗਾ। ਨਾ ਯਾਰ ਤੇਰੀ ਮਿਹਰਬਾਨੀ ਮੈਂ ਦੂਜੀ ਤਰ੍ਹਾਂ ਲੈ ਲਾਂਗਾ ਤੁਹਾਡੇ ਕੋਲ। ਉਹ ਨਹੀਂ ਨਹੀਂ ਬੰਦੇ ਨਾਲ ਲਿਆਈ ਹੈ, ਕੋਈ ਜ਼ਰੂਰਤ ਨਹੀਂ ਬੰਦਿਆਂ ਦੀ। ਬੰਦਿਆਂ ਪੈਸੇ ਤੇਰੇ ਆਉਣ ਨੂੰ ਤਿਆਰ ਹੋਣ। ਪੈਸੇ ਭੇਜਣੇ ਨੇ, ਮੈਂ ਤੈਨੂੰ ਕਹਿਣ ਨਾ ਪੈਸੇ ਦੇਣੇ ਨੇ। ਅੱਛਾ ਦੇ ਤੈਨੂੰ ਬੜੇ ਆਰਾਮ ਨਾਲ ਮੈਂ ਕਹਿ ਕੇ ਚੱਲਾਂ ਕਿ ਪੈਸੇ ਦੇ ਦੇਣਾ, ਨਹੀਂ ਤੇ ਬੱਲੋ ਅਸੀਂ ਪੈਸੇ ਲੈਣੇ ਜਾਣਨੇ ਆ। ਅੱਛਾ ਅੱਛਾ ਜੀ। ਹਾਂ ਇਸ ਤਰ੍ਹਾਂ ਜੇ ਪੈਸੇ ਫਸਾਣ ਲੱਗੀ ਹੈ ਤੇ ਫਿਰ ਤੇ ਫਸ ਜਾਣ, ਸਾਡੇ ਰਕਮਾਂ ਡੁੱਬ ਜਾਣ ਥਾਰ। ਯਾਰ ਤੈਨੂੰ ਇੱਕ ਵਾਰ ਕਿਹਾ ਜਾ, ਔਰ ਜਾ, ਨਹੀਂ ਤੇ ਮੈਂ ਤੈਨੂੰ, ਮੈਨੂੰ ਵੀ ਗੁੱਸਾ ਚੜ ਗਈ ਹੁਣ। ਨਿਕਲਦਾ ਹੋਏ ਤੂੰ। ਕਿਹਨੂੰ ਗੁੱਸਾ ਚੜ ਗਿਆ? ਮੈਨੂੰ। ਇੱਕ ਪੈਸੇ ਦੇਣੇ ਉੱਤੋਂ ਗੁੱਸਾ ਚੜਨ ਡਿਆ ਤੈਨੂੰ? ਤੂੰ ਖਲੋਦਾ ਨਹੀਂ ਕਿਸੇ ਬਾਤ, ਤੈਨੂੰ ਆਖਿਆ ਵੀ ਸ਼ਾਮ ਨੂੰ ਆ ਕੇ ਪੈਸੇ ਲੈ। ਚੱਲ ਫਿਰ ਪੈਸਿਆਂ ਦਾ ਬੰਦੋਬਸਤ ਕਰਕੇ ਰੱਖੀ, ਮੈਂ ਆਣਾ ਹੀ ਸ਼ਾਮ ਨੂੰ। ਇੱਕ ਇਹਨਾਂ ਲੋਕਾਂ ਕੋਲ ਪੈਸੇ ਲੈਣੇ ਉੱਤੋਂ ਗੱਲਾਂ ਕਰਨ ਡਏ ਨੇ। ਸ਼ਾਮ ਨੂੰ ਪੈਸੇ ਨਾ ਦਿੱਤੇ ਤੇ ਫਿਰ ਮੈਂ ਦੂਜੀ ਤਰ੍ਹਾਂ ਤੇਰੇ ਕੋਲ ਲੈ ਲਾਂਗਾ। ਚੰਗੀ ਲੜਾਈ ਹੈ ਬਈ ਇਹ ਤੇ। 50,000 ਮੈਂ ਦਿੱਤਾ, ਇਹ ਕਿਤਾਬਾਂ 33,000 ਦੀਆਂ ਗਈਆਂ, 900 ਫਿਰ ਮੇਰੇ ਕੋਲ ਆ ਗਿਆ, ਬਕਾਇਆ ਫਿਰ ਕਰ ਗਿਆ 15,000। ਕੀ ਕਰ ਕੀ ਗਿਆ ਮੇਰੇ ਨਾਲ? ਉਹ ਮੇਰੇ ਕੋਲ ਤੇ 200 400 500 ਰੁਪਇਆ ਵੱਧ ਲੈ ਗਿਆ। ਓਏ ਹਾਲ ਮਰ ਗਏ, ਤੇ ਲੁੱਟ ਕੇ ਲੈ ਗਿਆ ਮੈਨੂੰ। ਆਇਆ ਮੈਂ ਕਾਰੋਬਾਰ ਕਿਵੇਂ ਕਰਾਂਗਾ? ਉਹ ਮੇਰੇ ਮੌਲਾ ਕੀ ਬਣਿਆ ਮੇਰੇ ਨਾਲ ਹਾਲ।